ਸਾਡੀ ਪਾਕਿਸਤਾਨੀ ਸੁਸਾਇਟੀ ਦਾ ਨਾ, ਅਗਰ ਤੁਸੀਂ ਪਾਕਿਸਤਾਨੀ ਸੁਸਾਇਟੀ ਦੀ ਮਿਸਾਲ ਲਵੋ ਨਾ, ਸਾਡਾ ਮਸਲਾ ਪਤਾ ਕੀ ਹੈ? ਅਸੀਂ ਨਾ ਸ਼ਖਸੀਅਤ ਪਰਸਤ ਆ ਨਾ, ਕਿ ਅਸੀਂ ਜਿਹੜੀਆਂ ਨਾ ਪਰਸਨੈਲਿਟੀਆਂ ਹੁੰਦੀਆਂ ਨੇ ਨਾ, ਉਹਨਾਂ ਦੀ ਇੱਕ ਕਿਸਮ ਦੀ ਪੂਜਾ ਕਰਨੇ ਆ। ਉਹਦੀ ਵਾਜ਼ੇ ਮਿਸਾਲ ਲੈ ਲਓ ਕਿ ਜਿੰਜ ਇਸ ਵਕਤ ਕਰੰਟ ਸਿਚੁਏਸ਼ਨ ਵਿੱਚ ਸਾਡੀ ਜਿਹੜੀ ਸਾਰੀ ਜਨਰੇਸ਼ਨ ਹੈ, ਯੰਗ ਜਨਰੇਸ਼ਨ ਦਾ ਮੈਂ ਮਿਸਾਲ ਲਵਾਂਗਾ, ਉਹ ਸਾਰੀ ਇਸ ਵਕਤ ਇਮਰਾਨ ਖਾਨ ਦੇ ਨਾ ਤੁਸੀਂ ਵੀ ਨਾਲ ਹੀ ਹੋ। ਮੈਂ ਇੰਕਲੂਡਿੰਗ ਮੀ ਨਾ, ਤੇ ਉਹ ਨਾ ਇਮਰਾਨ ਖਾਨ ਦੇ ਨਾ ਉਹ ਹੋਈਏ, ਬਿਲਕੁਲ ਨਾ ਨਾਲ ਹੋਈਏ। ਉਹਨੂੰ ਉਹਦੀ ਕੋਈ ਅੱਛਾਈ ਹੈ, ਕੋਈ ਬੁਰਾਈ ਹੈ, ਉਹਨੂੰ ਇੰਝ ਹੀ ਨਾ ਉਹ ਕਰਨ ਲੱਗ ਪਈਏ, ਮਤਲਬ ਉਹਨਾਂ ਨੂੰ ਨਾ ਇਗਨੋਰ। ਅੱਛਾਈ ਹੈ ਨਾ, ਅੱਛਾਈ ਤਾਂ ਚਲੋ ਜਗ੍ਹਾ ਅੱਛੀ ਚੀਜ਼ ਹੁੰਦੀ, ਬੁਰਾਈ ਵੀ ਹੈ ਨਾ, ਫਰਜ਼ ਕਰੋ ਉਹਦੇ ਕੋਲ ਗਲਤੀ ਹੋਈ ਹੈ, ਇਨਸਾਨ ਹੈ ਤੇ ਉਹ ਵੀ ਉਹਨੂੰ ਨਾ ਇਗਨੋਰ ਕਰ ਜਾਂਦੇ ਨੇ, ਉਹਨੂੰ ਹਰ ਚੀਜ਼ ਮਾਫ ਹੋ ਜਾਂਦਾ ਨੇ, ਸਮਝ ਲਓਗੇ। ਮਤਲਬ ਕਿ ਜਿਹਨੂੰ ਤੁਸੀਂ ਪਸੰਦ ਕਰਦੇ ਹੋ ਉਹਦੀ ਹਰ ਸ਼ਾ ਮਾਫ ਹੈ, ਜਾਂ ਜਿਹਨੂੰ ਤੁਸੀਂ ਨਹੀਂ ਪਸੰਦ ਕਰਦੇ ਉਹ ਛੋਟੀ ਵੀ ਗਲਤੀ ਕਰੇਗਾ, ਉਹ ਤੁਸੀਂ ਕਹਿੰਦੇ ਹੋ ਜੀ ਇਹਨੇ ਬੜਾ ਵੱਡਾ ਬਲੰਡਰ ਕਰ ਦਿੱਤਾ। ਹਾਂਜੀ। ਅੱਛਾ, ਇੱਕ ਪਾਕਿਸਤਾਨੀ ਵਲੌਗਰ ਹੈ, ਉਹ ਬੜੀ ਮਜ਼ੇ ਦੀ ਗੱਲ ਕਰਦਾ ਸੀ, ਕਹਿੰਦਾ ਸੀ ਜਿਹੜਾ ਨਾ ਕਹਿੰਦਾ ਬੰਗਲਾਦੇਸ਼ ਜਾਂ ਪਾਕਿਸਤਾਨ ਦਾ ਉਹਨੂੰ ਕੰਪੈਰੀਜ਼ਨ ਕਰਦਾ ਸੀ, ਕਹਿੰਦਾ ਜਿਹੜੀਆਂ ਤਹਿਰੀਕਾਂ ਚੱਲੀਆਂ ਨੇ ਨਾ, ਰੀਸੈਂਟਲੀ ਬੰਗਲਾਦੇਸ਼ ਵਿੱਚ ਤਹਿਰੀਕ ਚੱਲੀ, ਉਹਨਾਂ ਤਹਿਰੀਕ ਚਲਾਈਏ ਆਪਣੇ ਆਪਣੇ ਹਕੂਕ ਵਾਸਤੇ, ਨਾ ਕਿ ਕਿਸੇ ਦੀ, ਅਗਰ ਕਹਿੰਦਾ ਲੀਡਰ ਨੂੰ ਬਚਾਉਣ ਵਾਸਤੇ ਨਹੀਂ ਉਹਨਾਂ ਨੇ ਕੁਝ ਵੀ ਕੀਤਾ। ਉਹਨਾਂ ਕੰਪੈਰੀਜ਼ਨ ਇੱਥੇ ਸਾਰਾ ਕੁਝ ਹੋ ਰਿਹਾ ਲੀਡਰ ਬਚਾਉਣ ਵਾਸਤੇ, ਰਾਈਟਸ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ। ਕਿ ਫਾਰ ਐਗਜ਼ਾਮਪਲ 3 ਸਾਲ ਤੁਹਾਨੂੰ ਤੇ ਚਾਹੀਦੇ ਨੇ ਰਾਈਟਸ, ਭਾਵੇਂ ਕੋਈ ਵੀ ਦੇਵੇ, ਜ਼ਾਹਿਰ ਗੱਲ ਹੈ, ਭਾਵੇਂ ਉਹ ਨਵਾਜ਼ ਸ਼ਰੀਫ ਹੋਵੇ, ਭਾਵੇਂ ਕੋਈ ਵੀ ਹੋਵੇ, ਲੇਕਿਨ ਗੱਲ ਉਹੀ ਹੈ ਨਾ ਕਿ ਤੁਸੀਂ ਇਸ ਟਾਈਮ ਆਪਣੇ ਹਕੂਕ ਵਾਸਤੇ ਨਹੀਂ ਲੜ ਰਹੇ, ਤੁਸੀਂ ਸਿਰਫ ਇੱਕ ਸ਼ਖਸੀਅਤ ਨੂੰ ਬਚਾਉਣ ਵਾਸਤੇ ਕਰ ਰਹੇ ਹੋ। ਸ਼ਖਸੀਅਤ ਨੂੰ ਬਚਾਉਣ ਵਾਸਤੇ ਲੜ ਰਹੇ ਹੋ ਨਾ, ਇਹਦਾ ਮਤਲਬ ਨਹੀਂ ਹੈ ਕਿ ਅਸੀਂ ਇਮਰਾਨ ਖਾਨ ਦੇ ਖਿਲਾਫ ਹਾਂ, ਅਸੀਂ ਵੀ ਉਹਦੇ ਬੜੇ ਵੱਡੇ ਸਪੋਰਟਰ ਹਾਂ। ਦੇਖੋ ਗੱਲ ਇਹ ਵੇ ਨਾ, ਅਗਰ ਤੁਸੀਂ ਕਿਸੇ ਸ਼ਖਸੀਅਤ ਦੇ ਪਿੱਛੇ ਕੀ ਨਾਮ ਹੈ ਬਗੈਰ ਸੋਚੇ ਸਮਝੇ ਚੱਲਦੇ ਹੋ ਨਾ, ਤੇ ਇਹਦਾ ਮਤਲਬ ਤੁਸੀਂ ਜਨਾ ਉਹ ਤੁਹਾਡਾ ਸ਼ੌਕ ਨਾਲ ਕੋਈ ਤਲਕ ਨਹੀਂ ਹੈ। ਗੱਲ ਸਿਰਫ ਇੱਥੇ ਹੋ ਰਹੀ ਹੈ ਸ਼ਖਸੀਅਤ ਪ੍ਰਸਤੀ ਦੀ, ਠੀਕ ਹੈ ਨਾ, ਕਿ ਤੁਹਾਨੂੰ ਸ਼ਖਸੀਅਤ ਪ੍ਰਸਤੀ ਵਿੱਚ ਨਹੀਂ ਜਾਣਾ ਚਾਹੀਦਾ, ਠੀਕ ਹੈ ਨਾ। ਤੁਹਾਨੂੰ ਆਪਣੇ ਵਾਸਤੇ ਜ਼ਰੂਰ ਉਠੋ, ਇhtਜਾਜ ਕਰੋ, ਲੇਕਿਨ ਆਪਣੇ ਰਾਈਟਸ ਵਾਸਤੇ ਤੁਹਾਨੂੰ ਜੋ ਤੁਹਾਡੇ ਹੱਕ ਵਿੱਚ ਬਿਹਤਰ ਹੈ, ਜੋ ਤੁਹਾਨੂੰ ਪਤਾ ਹੈ ਹੁਣ ਕੀ ਕੀਤਾ ਬੰਗਲਾਦੇਸ਼ ਨੇ, ਉਹਨਾਂ ਕਿਹਾ ਜੀ ਅਸੀਂ ਸ਼ੇਖ ਮੁਜੀਬੁਰ ਰਹਿਮਾਨ ਦੀ ਫੋਟੋ ਵੀ ਲਾ ਰਿਹਾ ਨੋਟ ਤੋਂ। ਅੱਜ ਮੈਨੂੰ ਨਹੀਂ ਅਸੀਂ ਬਾਰੇ ਸਾਡੇ ਜਿਹੜੇ ਸੀਐਮ KPK ਸਨ, ਉਹ ਇੱਕ ਤਹਿਰੀਕ ਲੈ ਕੇ ਨਿਕਲੇ ਨੇ, ਯਕਦਮ ਉਹ ਗਾਇਬ ਹੋ ਗਏ ਨੇ, ਤੇ ਯਕਦਮ ਉਹ ਲੇਕਿਨ ਦੇਖੋ ਉਹ ਵੀ ਤਹਿਰੀਕ ਇਹੀ ਸੀ ਨਾ, ਇਮਰਾਨ ਖਾਨ ਨੂੰ ਬਚਾ ਬਸ, ਠੀਕ ਹੈ ਨਾ ਜੀ, ਰਿਹਾ ਕਰਾਣਾ, ਲੇਕਿਨ ਹਕੂਕ ਵਾਸਤੇ ਬੰਦਾ ਕੋਈ ਨਹੀਂ ਨਿਕਲ ਰਿਹਾ। ਹਕੂਕ ਵਾਸਤੇ ਤੁਸੀਂ ਦੇਖਿਆ ਕੋਈ ਬੰਦਾ ਨਿਕਲ ਰਿਹਾ ਹੋਵੇ ਜੀ ਪੈਟਰੋਲ ਮਹਿੰਗਾ, ਕੋਈ ਬੰਦਾ ਨਿਕਲ ਰਿਹਾ ਹੋਵੇ ਜੀ ਆਟਾ ਮਹਿੰਗਾ, ਕੋਈ ਬੰਦਾ ਨਿਕਲ ਰਿਹਾ ਹੋਵੇ ਜੀ ਸਾਨੂੰ ਜਨਾ ਬੇਸਿਕ ਜਨਾ ਰਾਈਟਸ ਨਹੀਂ ਮਿਲਦੇ, ਠੀਕ ਹੈ ਨਾ, ਕੋਈ ਪੁਲਿਸ ਦੇ ਖਿਲਾਫ ਇhtਜਾਜ ਹੋ ਰਿਹਾ ਹੋਵੇ ਕਿ ਸਾਡੀਆਂ ਮਾਵਾਂ ਭੈਣਾਂ ਮਹਿਫੂਜ਼ ਨਹੀਂ ਹੈ, ਕੁਛ ਵੀ ਨਹੀਂ ਹੈ। ਦੇਖੋ ਹਰ ਪਾਰਟੀ ਜਿਹੜੀ ਹੈ ਨਾ ਉਹ ਇਹਨੂੰ ਯੂਜ਼ ਕਰਦੀ ਵੀ, ਹਾਲਾਂਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪੁਲਿਸ ਦਾ ਦੇਖੋ, ਪੁਲਿਸ ਕਿਸੇ ਹੱਦ ਤੱਕ ਕਸੂਰਵਾਰ ਵੀ ਹੈ ਤੇ ਕਿਸੇ ਹੱਦ ਤੱਕ ਕਸੂਰਵਾਰ ਨਹੀਂ ਵੀ ਹੈ, ਠੀਕ ਹੈ ਨਾ। ਅਗਰ ਤੁਸੀਂ ਉਹਨਾਂ ਜਿੰਨੇ ਵੀ ਤੁਸੀਂ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਤੁਸੀਂ ਪੁੱਛੋ ਨਾ, ਉਹ ਕਹਿੰਦੇ ਨੇ ਯਾਰ ਸਾਡੀ ਡਿਊਟੀ ਹੈ, ਅਸੀਂ ਕੀ ਕਰੀਏ, ਜਾਂ ਤੇ ਸਾਨੂੰ ਨੌਕਰੀ ਛੱਡਣੀ ਪੈਂਦੀ ਹੈ ਤੇ ਜਾਂ ਫਿਰ ਉਹਨਾਂ ਜਿਹੜੇ ਹੁਕਮ ਨੇ ਉਹ ਕਰਨਾ ਪੈਂਦਾ ਹੈ। ਲੇਕਿਨ ਇਹਦੇ ਵਿੱਚ ਵੀ ਨਾ ਦੇਖੋ ਕਾਲੀਆਂ ਭੇਡਾਂ ਹੁੰਦੀਆਂ ਨੇ ਵਿੱਚ ਮੌਜੂਦ ਹੁੰਦੀਆਂ ਨੇ, ਕੁਛ ਜਿਹੜੇ ਹੁੰਦੇ ਨੇ ਸ਼ਾਹ ਦੇ ਜ਼ਿਆਦਾ ਵਫਾਦਾਰ ਹੋ ਜਾਂਦੇ ਨੇ, ਜਿਹਦੀ ਵਜ੍ਹਾ ਤੋਂ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੁੰਦੀਆਂ ਨੇ। ਜਦੋਂ ਤੁਸੀਂ ਹਰ ਸਿਆਸੀ ਜਮਾਤ ਨੇ ਪੁਲਿਸ ਨੂੰ ਯੂਜ਼ ਕੀਤਾ, ਹਰ ਸਿਆਸੀ ਜਮਾਤ ਨੇ। ਬੇਸਿਕਲੀ ਅਗਰ ਤੁਹਾਨੂੰ ਦੱਸਿਆ ਜਾਏ ਨਾ ਕਿ ਪੁਲਿਸ ਯੂਜ਼ ਹੋਈ ਹੈ, ਸਿਆਸੀ ਜਮਾਤ ਤੋਂ ਲੈ ਕੇ ਸਾਡੀ ਐਸਟੈਬਲਿਸ਼ਮੈਂਟ ਨੇ, ਹਰ ਕਿਸੇ ਨੇ ਵੀ ਉਹਨੂੰ ਯੂਜ਼ ਕੀਤਾ, ਅੱਲਾਹ ਨੂੰ ਆਪਣੇ ਮਫਾਦ ਵਾਸਤੇ ਯੂਜ਼ ਕੀਤਾ, ਉਹ ਹਰ ਤਰ੍ਹਾਂ ਯੂਜ਼ ਕੀਤਾ, ਉਹ ਫਿਰ ਵੈਸੇ ਉਹ ਬਦਨਾਮ ਹੀ ਨੇ। ਲੇਕਿਨ ਬੇਸਿਕਲੀ ਅਸੀਂ ਜਿਹੜੀ ਗੱਲ ਕਰ ਰਹੇ ਸੀ ਕਿ ਸਾਨੂੰ ਪਾਕਿਸਤਾਨ ਵਿੱਚ ਅਜੇ ਵੀ ਇੱਕ ਨਾਰਮਲ ਕਾਮਨ ਬੰਦਾ ਨਾ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਉਹ ਸਾਡੇ ਜਿਹੜੇ ਨੇ ਕਾਈਏ ਤੂੰ ਕਿਸੇ ਵੀ ਬੰਦੇ ਨੂੰ ਚੁੱਕ ਲਵੋ ਨਾ, ਤੇ ਉਹ ਅਜੇ ਵੀ ਉਹ ਕਹੇਗਾ ਯਾਰ ਇਮਰਾਨ ਖਾਨ ਨੂੰ ਬਚਾਉਣਾ ਚਾਹੀਦਾ, ਹਾਲਾਂਕਿ ਹੋ ਸਕਦਾ ਉਹ ਬਿੱਲ ਦੇਣ ਵਾਸਤੇ ਪੈਸੇ ਨਾ ਹੋਣ। ਦੇਖੋ ਗੱਲ ਲੱਗੀ ਹੈ ਕਿ ਦੇਖੋ ਇਮਰਾਨ ਖਾਨ ਨੂੰ ਬਚਾਉਣਾ ਜ਼ਰੂਰੀ ਹੈ, ਉਹ ਠੀਕ ਹੈ, ਬਿਲਕੁਲ ਠੀਕ ਹੈ, ਲੇਕਿਨ ਤੁਸੀਂ ਹਮੇਸ਼ਾ ਕਿਉਂ ਕਿਸੇ ਦੇ ਮੁੰਡੇ ਰੱਖ ਕੇ ਚਲਾ ਰਹੇ ਹੋ? ਬਿਲਕੁਲ ਠੀਕ ਹੈ ਨਾ, ਤੁਸੀਂ ਆਪ ਕਿਉਂ ਨਹੀਂ ਉੱਠਦੇ ਪਏ? ਬਿਲਕੁਲ ਉਹ ਇੰਝ, ਤੁਸੀਂ ਹਮੇਸ਼ਾ ਇਹ ਕਿਉਂ ਸੋਚਦੇ ਕਿ ਮੇਰੇ ਅੱਗੇ ਕੋਈ ਲੱਗੇ ਤੇ ਮੈਂ ਟੁਰਾਂ ਦਾ ਪਿੱਛੇ, ਉਹ ਇੰਝ ਹੀ ਹੈ, ਠੀਕ ਹੈ ਨਾ। ਸਾਡੀ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਅਸੀਂ ਕਹਿੰਦੇ ਹਾਂ ਕੋਈ ਅੱਗੇ ਲੱਗੇ ਤੇ ਮੈਂ ਪਿੱਛੇ ਟੁਰਾਂ, ਇੰਝ ਹੀ ਹੈ ਬਿਲਕੁਲ, ਠੀਕ ਹੈ ਨਾ। ਕੋਈ ਵੀ ਲੀਡਰਸ਼ਿਪ ਮੈਂ ਇੱਕ ਮੇਰੇ ਜ਼ਿਹਨ ਚ ਆ ਗਈ ਗੱਲ ਕਿ ਇੱਕ ਬੜੀ ਮਸ਼ਹੂਰ ਮਿਸਾਲ ਹੈ, ਕਹਿੰਦੇ ਨੇ ਜਨਾ ਸਲਾਹੁਦੀਨ ਅਯੂਬੀ ਪੈਦਾ ਹੋਵੇ ਲੇਕਿਨ ਸਾਡੇ ਘਰ ਨਾ ਹੋਵੇ,
ਠੀਕ ਹੈ ਨਾ, ਬਿਲਕੁਲ, ਕਿਉਂਕਿ ਅਸੀਂ ਇੰਨੇ ਜੋਗੇ ਨਹੀਂ, ਅਸੀਂ ਜਿੰਨਾ ਉਹ ਸਖਤੀਆਂ ਬਰਦਾਸ਼ਤ ਨਹੀਂ ਕਰ ਸਕਦੇ, ਅਸੀਂ ਜਿੰਨਾ ਉਹ ਤਕਲੀਫਾਂ ਬਰਦਾਸ਼ਤ ਨਹੀਂ ਕਰ ਸਕਦੇ। ਬਿਲਕੁਲ ਹੋਵੇ ਜ਼ਰੂਰ ਪੈਦਾ, ਲੇਕਿਨ ਸਾਡੇ ਘਰ ਨਾ ਹੋਵੇ, ਸਾਡੇ ਘਰ ਨਾ ਹੋਵੇ, ਸਾਨੂੰ ਨਾ ਉਹ ਤਕਲੀਫਾਂ ਨਾ, ਅਸੀਂ ਇਨਕਲਾਬ ਚਾਹੁੰਦੇ ਹਾਂ, ਲੇਕਿਨ ਅਸੀਂ ਆਪਣੇ ਰਾਈਟਸ ਵੀ ਚਾਹੁੰਦੇ ਹਾਂ, ਹਕੂਕ ਸਾਰਾ ਕੁਝ ਚਾਹੁੰਦੇ ਹਾਂ, ਲੇਕਿਨ ਚਾਹੁੰਦੇ ਹਾਂ ਕਿ ਕੋਈ ਸਾਨੂੰ ਲੈ ਕੇ ਦੇਵੇ, ਕੋਈ ਸਾਨੂੰ ਲੈ ਕੇ ਦੇ। ਮੈਂ ਯਾਰ ਇੱਥੇ ਜਨਾ ਇੱਥੇ ਮੈਂ ਦੇਖਣਾ ਨਾ ਕਾਫੀ ਸਾਰੀਆਂ ਚੀਜ਼ਾਂ ਦੇ ਨਾ ਉਹ ਮੇਰਾ ਨਾ ਕਾਫੀ ਜਗ੍ਹਾ ਤੇ ਵਾਹ ਪੈਂਦਾ ਰਹਿੰਦਾ। ਤੋ ਮੈਂ ਐਸੀਆਂ ਚੀਜ਼ਾਂ ਇੱਥੇ ਦੇਖਣਾ ਜਿਨ੍ਹਾਂ ਦਾ ਮੈਂ ਕਦੀ ਜ਼ਿੰਦਗੀ 'ਚ ਸਬਰ ਵੀ ਨਾ ਕਰ ਸਕਦਾ ਕਿ ਹਾਂ ਇਹ ਵੀ ਚੀਜ਼ ਰਾਈਟਸ ਵਿੱਚ ਆਉਂਦੀ ਤੁਹਾਡੇ 'ਚ, ਕਿ ਤੁਹਾਨੂੰ ਇੰਨਾ ਫੈਸਿਲਿਟੇਟ ਕੀਤਾ ਜਾਂਦਾ ਕਿ ਹਾਂ ਤੁਹਾਨੂੰ ਇਹ ਵੀ ਚੀਜ਼ ਦੇ ਰਹੇ ਨੇ, ਇਹ ਵੀ ਚੀਜ਼ ਦੇ ਰਹੇ, ਬਕਾਇਆ ਤੁਹਾਨੂੰ ਫੋਨ ਕਰਕੇ ਕਹਿੰਦੇ ਨੇ ਉਹ ਤੇਰਾ ਹੱਕ ਕੇ ਲੈ ਲੈ। ਬਿਲਕੁਲ ਸਹੀ। ਕਦੀ ਇਸ ਤਰ੍ਹਾਂ ਹੋਇਆ ਕਿ ਜਨਾ ਉਹ ਗਵਰਨਮੈਂਟ ਦਾ ਬੰਦਾ ਤੁਹਾਨੂੰ ਫੋਨ ਕਰਕੇ ਕਹਿ ਰਿਹਾ ਹੋਵੇ ਜਨਾ ਇਹ ਤੇਰਾ ਰਾਈਟ ਹੈ ਲੈ ਲੈ? ਹਾਂ, ਮਤਲਬ ਅਗਰ ਤੁਸੀਂ ਪੈਸੇ ਦੀ ਗੱਲ ਕਰੋ ਤਾਂ ਉੱਥੇ ਨਹੀਂ ਹੁੰਦਾ। ਅਗਰ ਤੈਨੂੰ ਇੰਨੇ ਪੈਸੇ ਦੇਣਾ ਚਾਹੁੰਦੇ ਆ ਤਾਂ ਤੂੰ ਆ ਕੇ ਲੈ ਲੈ ਆਪਣੇ ਪੈਸੇ, ਮਤਲਬ ਕਿ ਆ ਕੇ ਆਪਣੇ ਜਨਾ ਅਪਲਾਈ ਕਰ ਆਪਣੇ ਪੈਸੇ। ਜ਼ਾਹਿਰੀ ਉਹ ਇੰਨੀ ਗੱਲ ਹੈ ਨਾ, ਕਦੀ ਇਸ ਤਰ੍ਹਾਂ ਵੀ ਹੋਏਗਾ ਕਿ ਨਾਵੇਂ ਡਾਕਟਰ ਤੁਹਾਨੂੰ ਫੋਨ ਕਰ ਰਿਹਾ ਹੋਵੇ ਤੁਹਾਡੇ ਬੱਚਿਆਂ ਦੇ ਟੀਕੇ ਰਹਿੰਦੇ, ਜਾ ਕੇ ਟੀਕੇ ਲਵਾਓ, ਆ ਕੇ ਲਾ। ਅੱਛਾ, ਮਜ਼ੇ ਦੀ ਤੁਹਾਨੂੰ ਇਹ ਗੱਲ ਦੱਸਾਂ ਕਿ ਤੁਸੀਂ ਇੱਕ ਗਲੀ ਪਾਕਿਸਤਾਨ ਦੀ ਤੇ ਮੈਂ ਇੱਥੇ ਦੀ ਅਸੀਂ ਸਾਨੂੰ ਆਪਣੇ ਹਕੂਕ ਪਤਾ ਨਹੀਂ। ਅਗਰ ਪਾਕਿਸਤਾਨ ਦੀ ਤੇ ਮੈਂ ਤੁਹਾਨੂੰ ਇੱਥੇ ਦੀ ਗੱਲ ਦੱਸਣਾ, ਅਗਰ ਪਾਕਿਸਤਾਨ ਵਿੱਚ ਤੁਹਾਨੂੰ ਇੱਕ ਪਤਾ ਹੈ, ਫਾਰ ਐਗਜ਼ਾਮਪਲ ਤੁਸੀਂ ਹੋ ਨਾ, ਮੈਂ ਤੁਹਾਨੂੰ ਸਾਰਾ ਜਾਣਨਾ ਵਾ, ਤੁਹਾਡੇ ਤੇ ਪੁਲਿਸ ਆ ਕੇ ਨਾ ਤੁਹਾਨੂੰ ਫੜ ਰਹੀ ਹੈ, ਤੁਹਾਨੂੰ ਬਿਲਾ ਵਜ੍ਹਾ ਕੋਈ ਤਕਲੀਫ ਦੇ ਰਹੀ ਹੈ ਨਾ, ਤੇ ਮੈਂ ਸਾਹਮਣੇ ਖਲੋ ਕੇ ਨਾ ਤਮਾਸ਼ਾ ਵੇਖਾਂਗਾ, ਲੇਕਿਨ ਬੋਲਾਂਗਾ ਨਹੀਂ ਜਿੰਨਾ ਤੱਕ ਮੇਰੀ ਵਾਰੀ ਨਹੀਂ ਆਣੀ। ਠੀਕ ਹੈ, ਅਗਰ ਕੰਪੈਰੀਟਿਵਲੀ ਤੁਸੀਂ ਉਹਦਾ ਇੱਥੇ ਚੀਜ਼ ਵੇਖੋ ਨਾ, ਸਪੇਨ ਵਿੱਚ ਵੇਖੋ ਨਾ, ਅਗਰ ਕਿਸੇ ਬੰਦੇ ਦੀ ਗਲਤੀ ਨਹੀਂ ਨਾ ਤੇ ਪੁਲਿਸ ਉਹਨੂੰ ਤੰਗ ਕਰ ਰਹੀ ਹੈ, ਤੇ ਜਿਹੜੇ ਦੂਸਰੇ ਬੰਦੇ ਨੇ ਨਾ ਇੱਥੇ ਜਿਹੜੇ ਲੋਕਲ ਨੇ ਉਹ ਜ਼ਰੂਰ ਬੋਲਣਗੇ, ਉਹ ਆਵਾਜ਼ ਚੁੱਕਣਗੇ, ਉਹਨਾਂ ਨੂੰ ਵੇਖਦੇ ਨੇ ਨਾ ਗਲਤ ਹੋ ਰਿਹਾ ਤੇ ਉਹ ਆਵਾਜ਼ ਚੁੱਕਣਗੇ, ਬਿਲਕੁਲ ਇਸ ਤਰ੍ਹਾਂ ਤੁਸੀਂ ਗਲਤ ਕਰ ਰਹੇ ਹੋ। ਬੇਸ਼ੱਕ ਸਾਹਮਣੇ ਉਹਨਾਂ ਦਾ ਆਪਣਾ ਪਾਕਿਸਤਾਨ ਹੈ, ਉਹਨਾਂ ਦਾ ਆਪਣਾ ਹਮਵਤਨ ਹੈ, ਉਹਨਾਂ ਦਾ ਕੋਈ ਕਾਨੂੰਨ ਵਾਲਾ ਇਦਾਰਾ ਹੈ, ਉਹ ਆਵਾਜ਼ ਚੁੱਕਣਗੇ। ਤੁਸੀਂ ਵੇਖਿਆ ਜਿਹੜਾ ਕਸਾਈ ਦਾ ਡੱਬਾ ਹੁੰਦਾ ਨਾ, ਉਹਦੇ 'ਚ ਜਿਹੜਾ ਕੁਕੜੀਆਂ ਹੁੰਦੀਆਂ ਨਾ, ਉਹ ਜਦੋਂ ਇੱਕ ਨੂੰ ਫੜਦਾ ਨਾ ਦੂਜੀਆਂ ਸਾਰੀਆਂ ਨੁਕਰੇ ਲੱਗ ਜਾਂਦੀਆਂ ਨੇ। ਹਾਂ, ਅਸੀਂ ਬਚ ਗਏ, ਅਸੀਂ ਬਚ ਗਏ ਹਾਂ। ਆਸਤਾ ਕੀ ਹੁੰਦਾ, ਕਸਾਈ ਜਨਾ ਉਹ ਸਾਰੀਆਂ ਲੈ ਜਾਂਦਾ, ਹਕੀਕਤਨ ਹੁੰਦਾ ਵੀ ਇੰਜ ਹੀ, ਲੇਕਿਨ ਅਸੀਂ ਉਹ ਤੋਂ ਸਬਕ ਨਹੀਂ ਸਿੱਖਦੇ ਆ। ਨਹੀਂ, ਬਿਲਕੁਲ ਵੀ ਨਹੀਂ ਹੁੰਦਾ। ਅਸੀਂ ਕਹਿੰਦੇ ਆ ਜਿੰਨੇ ਤੱਕ ਜਨਾ ਉਹ ਸਾਡੀ ਵਾਰੀ ਆਏਗੀ ਵੇਖੀ ਜਾਪੇ ਜੀ, ਮਤਲਬ ਜਦੋਂ ਆਪਣੇ ਤੇ ਪਵੇਗੀ ਉਦੋਂ ਵੇਖੀ ਜਾਏਗੀ। ਅਸਲ ਕਹਿੰਦੇ ਨੇ ਨਾ ਕਿ ਸਾਡੇ ਮਾਸ਼ਰੇ ਦੀ ਅਸਲ ਪ੍ਰੋਬਲਮ ਹੀ ਤੇ ਆਈ ਹੈ ਕਿ ਅਸੀਂ ਆਪਣੇ ਰਾਈਟਸ ਵਾਸਤੇ ਨਹੀਂ ਉੱਠਦੇ। ਹਾਂ, ਉਹ ਚੌਧਰੀ ਸਾਹਿਬ ਨੂੰ ਕੋਈ ਫੜ ਲੇਗਾ ਨਾ, ਮਹੱਲੇ ਦੇ ਚੇਅਰਮੈਨ ਨੂੰ ਕੋਈ ਫੜ ਲੇਗਾ ਨਾ, ਤੇ ਉਹਦੇ ਵਾਸਤੇ ਅਸੀਂ 6 ਬੰਦੇ ਇhtਜਾਜ ਕਰਨ ਟੁਰ ਜਾਵਾਂਗੇ, ਲੇਕਿਨ ਉਹ ਵੀ ਉਹਦੇ ਵਾਸਤੇ ਜਾ ਰਹੇ ਆ। ਠੀਕ ਹੈ ਨਾ, ਮਤਲਬ ਕਿ ਉਹਦੇ ਵਿੱਚ ਤੁਹਾਡਾ ਸਿਰਫ ਤੁਸੀਂ ਪੈਸੇ ਵਾਸਤੇ ਜਾ ਰਹੇ ਹੋ, ਠੀਕ ਹੈ ਨਾ, ਤੇ ਜਾਂ ਉਹਨੂੰ ਬਚਾਉਣ ਵਾਸਤੇ ਜਾ ਰਹੇ ਹੋ, ਕੋਈ ਤੁਹਾਡੇ ਮਫਾਦਾਤ ਉਹਦੇ ਨਾਲ ਅਟੈਚ ਨੇ, ਤਾਂ ਵਾਸਤੇ ਜਾ ਰਹੇ ਹੋ, ਤੁਹਾਨੂੰ ਕੋਈ ਰਾਈਟ ਨਹੀਂ ਦੇ ਰਿਹਾ, ਠੀਕ ਹੈ ਨਾ, ਤੁਹਾਨੂੰ ਸਿਰਫ ਜਨਾ ਪਾਕਿਸਤਾਨ ਵਿੱਚ ਪਤਾ ਕੀ ਚੱਕਰ ਹੈ, ਤੁਸੀਂ ਕੋਈ ਹਿਟਲਰ ਦੀ ਇੱਕ ਮਿਸਾਲ ਵੇਖੀ ਹੋਣੀ, ਇੱਕ ਮੁਰਗਾ ਲਿਆਂਦਾ ਉਹਨੇ, ਉਹਦੇ ਖੰਭ ਪੱਟਣੇ ਸ਼ੁਰੂ ਕਰ ਦਿੱਤੇ ਉਹਨੂੰ ਸਾਰੇ, ਅੱਛਾ, ਤੇ ਖੰਭ ਪੱਟੇ ਸਾਰੇ ਨਾ, ਤੇ ਉਸ ਤੋਂ ਬਾਅਦ ਉਹਨੇ ਥੋੜਾ ਜਿਹਾ ਉਹਨੂੰ ਦਾਣਾ ਦੇ ਦਿੱਤਾ, ਉਹ ਚੁੱਪ ਕਰਕੇ ਉਹ ਦਾਣਾ ਚੁਗਣ ਲੱਗ ਪਿਆ। ਜ਼ਾਹਿਰੀ ਗੱਲ ਹੈ, ਉਹਨਾਂ ਦੀ ਗਲੀ ਬਣ ਗਈ ਤੇ ਉਹ ਚੁੱਪ ਕਰ, ਠੀਕ ਹੈ ਨਾ। ਸਾਡੇ ਕੋਲ ਵੀ ਇਹ ਕਿ ਸਾਡਾ ਸਾਰਾ ਕੁਝ ਖੋ ਕੇ ਤੇ ਸਾਨੂੰ ਜਦੋਂ ਵੋਟ ਆਉਂਦੇ ਨੇ, ਸਾਨੂੰ ਰੁਪਇਆ 2-2 3-3 ਲਾਉਂਦੇ ਨੇ, ਜਾਂ ਤੁਹਾਡਾ ਬਿੱਲ ਇੱਕ ਦੇ ਹੱਲਦੇ ਨੇ, ਅਸੀਂ ਚੁੱਪ। ਲੇਕਿਨ ਹੁਣ ਬਿਜਲੀ ਦਾ ਬਿੱਲ ਵੀ ਨਹੀਂ ਦੇ ਬੜਾ ਜ਼ਿਆਦਾ ਹੋ ਗਿਆ। ਗੱਲ ਉੱਥੇ ਹੀ ਹੋ ਰਹੀ ਹੈ ਸ਼ਖਸੀਅਤ ਪ੍ਰਸਤੀ ਤੇ, ਜਨਾ ਕਿ ਸਾਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣਾ ਚਾਹੀਦਾ। ਹਾਂ, ਉਹਦੀ ਮੈਂ ਤੁਹਾਨੂੰ ਦੱਸਾਂਗੇ, ਇਹ ਨਹੀਂ ਕਿ ਸਿਰਫ ਪੋਲੀਟੀਕਲ ਵਿੱਚ, ਤੁਸੀਂ ਅਗਰ ਕਿਸੇ ਵੀ ਚੀਜ਼ ਨੂੰ ਵੇਖਣਾ ਨਾ, ਤੁਸੀਂ ਫੈਮਿਲੀ ਤੋਂ ਵੇਖੋ, ਇੱਕ ਫੈਮਿਲੀ ਵਿੱਚ ਵੀ ਇੰਜ ਹੈ, ਅਗਰ ਤੁਸੀਂ ਦੀਨੀ ਲਿਹਾਜ਼ ਨਾਲ ਵੇਖੋ ਤੇ ਦੀਨੀ ਲਿਹਾਜ਼ ਨਾਲ ਵੀ, ਦੀਨੀ ਲਿਹਾਜ਼ ਨਾਲ ਤੇ ਇੱਥੋਂ ਤੱਕ ਹੈ ਕਿ ਅਗਰ ਫਰਜ਼ ਕਰੋ ਤੁਹਾਡੇ ਖਿਲਾਫਾਤ ਹੈ ਨੇ, ਦੇਖੋ ਇੱਥੇ ਹੁਣ ਕੋਈ ਫਿਰਕੇ ਬਣੇ ਨੇ, ਮੈਂ ਉਹ ਦੱਸਣਾ ਪਿਆ, ਉਹ ਨਹੀਂ ਗੱਲ ਪਿਆ, ਇਖਤਲਾਫਾਤ ਆਪਣੀ ਜਗ੍ਹਾ, ਲੇਕਿਨ ਹਰ ਫਿਰਕਾ ਨਾ ਜਿਹੜਾ ਉਹਦਾ ਜਿਹੜੀ ਉਹਦੀ ਰਿਪਰੈਜ਼ੈਂਟੇਟਿਵ ਨੇ ਨਾ, ਜਿਹੜੇ ਮਸਲਨ ਫਰਜ਼ ਕਰੋ ਜਿਹਨਾਂ ਨੂੰ ਤੁਸੀਂ ਮੌਲਵੀ ਕਹਿੰਦੇ ਹੋ ਜਾਂ ਮੌਲਾਨਾ ਕਹਿੰਦੇ ਹੋ, ਜੋ ਮੌਲਾਨਾ ਨੇ ਕਹਿ ਛੜਿਆ ਨਾ ਉਹੀ ਮੰਨਿਆ ਜਾਂਦਾ, ਬੇਸ਼ੱਕ ਉਹ ਸੁੰਨੀ ਹੈ, ਬੇਸ਼ੱਕ ਉਹ ਸ਼ੀਆ ਹੈ। ਮਤਲਬ ਕਿ ਗੱਲ ਹੋਈ ਹੈ ਨਾ ਕਿ ਜੇ ਸ਼ਖਸੀਅਤ ਨੂੰ ਤੁਸੀਂ ਪਸੰਦ ਕਰਦੇ ਹੋ, ਠੀਕ ਹੈ ਨਾ, ਉਹ ਭਾਵੇਂ ਉਹ ਗਲਤ ਹੋਵੇ ਸਹੀ ਹੋਵੇ, ਉਹ ਬਿਲਕੁਲ ਠੀਕ ਹੈ। ਸਿਆਸੀ ਲਿਹਾਜ਼ ਨਾਲ ਵੇਖ ਲਓ, ਸਿਆਸੀ ਲਿਹਾਜ਼ ਨਾਲ ਇਹ ਹਿਸਾਬ, ਨਵਾਜ਼ ਸ਼ਰੀਫ ਦੇ ਮੰਨਣ ਵਾਲੇ ਨੇ ਨਾ, ਤੇ ਉਹਨਾਂ ਨੂੰ ਨਵਾਜ਼ ਸ਼ਰੀਫ ਸਹੀ ਲੱਗਦਾ, ਬਿਲਕੁਲ ਠੀਕ ਹੈ। ਜਿਹੜੇ ਇਮਰਾਨ ਖਾਨ ਦੇ ਮੰਨਣ ਵਾਲੇ ਨੇ ਉਹ ਕਹਿਣਗੇ ਇਮਰਾਨ ਖਾਨ ਫਰਿਸ਼ਤਾ ਹੈ, ਉਹਨੇ ਅੱਜ ਤੱਕ ਕੋਈ ਗਲਤੀ ਕੀਤੀ ਨਹੀਂ, ਬਿਲਕੁਲ ਠੀਕ ਹੈ। ਅੱਛਾ, ਬੜੀ ਮਜ਼ੇ ਦੀ ਇੱਕ ਨਾ ਚੀਜ਼,
ਜਿਸ ਦੌਰੇ 'ਚ ਨਵਾਜ਼ ਸ਼ਰੀਫ ਸੀ ਨਾ ਯੂਕੇ, ਉਹਦੇ ਨਾਲ ਨਾ ਇੱਕ ਉਹਦਾ ਬਾਡੀਗਾਰਡ ਹੁੰਦਾ ਸੀ, ਉਹਨਾਂ ਨਾਲ ਮੈਂ ਵੇਖਦਾ ਕਿ ਇਹ ਯੂਥੀਆਂ ਨਾਲ ਨਾ ਜਿਹੜੇ ਪੀਟੀਆਈ ਵਾਲੇ ਨਾਲ ਲੜਦਾ ਹੁੰਦਾ ਸੀ। ਇੱਕ ਬੰਦਾ ਨਾ ਉਹ ਇਕੱਲਾ ਖਲੋਤਾ ਸੀ ਤੇ ਇੱਕ ਬੰਦਾ ਉਹਦਾ ਇੰਟਰਵਿਊ ਕਰ ਰਿਹਾ ਸੀ ਨਾ ਉਹਨੂੰ, ਮੈਂ ਅਗਲੇ ਦੀ ਵੀਡੀਓ ਦੇਖੀ ਸੀ, ਵੀਡੀਓ ਵੇਖੀ ਜਿਹਨੂੰ, ਉਹਦੇ 'ਚ ਉਹਨੇ ਬੜੀ ਮਜ਼ੇ ਦੀ ਗੱਲ ਕੀਤੀ, ਅਸੀਂ ਆ ਨਵਾਜ਼ ਸ਼ਰੀਫ ਵਾਸਤੇ ਗਾਲਾਂ ਖਾਣ ਵਾਸਤੇ, ਜਿਸਲੇ ਗਾਲਾਂ ਉਹਨਾਂ ਨੂੰ ਨਹੀਂ ਨਾ ਪੈਂਦੀਆਂ ਫਿਰ ਸਾਡਾ ਕੋਈ ਕੰਮ ਨਹੀਂ ਹੈ, ਅਸੀਂ ਸਿਰਫ ਗਾਲਾਂ ਖਾਣ ਵਾਸਤੇ ਇੱਥੇ ਆ, ਗਾਲਾਂ ਖਾਣ ਵਾਸਤੇ ਇੱਥੇ ਆ। ਉਹ ਤੰਜ਼ੀਆ ਗੱਲ ਕਰ ਰਿਹਾ